ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਅੱਜ ਅਗਸਤ 2017। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਸਾਊਥ ਵੈਸਟ ਫਾਰਮੇਸੀ ਬਿਕਰਸਵੀਲ, ਉਹਨਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਵੈਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵੰਤ ਸਿੰਘ ਜੀ ਉੱਪਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦੀ ਆਪ ਸਭ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਕਰਨਾਟਕਾ ਦੇ ਵਿੱਚ ਛਾਪੇ ਪਏ ਆ ਤੇ ਪਾਰਲੀਮੈਂਟ ਦੇ ਵਿੱਚ ਉਸ ਦੇ ਵਿਰੋਧ ਵਿੱਚ ਹੀ ਰੌਲਾ ਗੋਲਾ ਪੈਂਦਾ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਛਾਪਿਆਂ ਦੇ ਵਾਸਤੇ ਜਿਹੜੀ ਹੈ ਜੀ, ਬੇਸ਼ੱਕ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਉਹ ਇਹਦੇ ਉੱਤੇ ਸਫਾਈਆਂ ਦਿੰਦੀ ਰਹੀ ਕਿ ਇਹ ਇਨਕਮ ਟੈਕਸ ਵਿਭਾਗ ਨੇ ਛਾਪੇ ਜਿਹੜੇ ਮਾਰੇ ਆ, ਪਰ ਜਿਹੜੀ ਬਿਹਾਈਂਡ ਦੀ ਸੀਨ ਜਿਹੜੀ ਕਹਾਣੀ ਹੈ ਜੀ, ਉਹ ਹੈਗੀ ਹੈ ਜੁੜੀ ਹੋਈ ਰਾਜ ਸਭਾ ਦੀਆਂ ਚੋਣਾਂ ਦੇ ਨਾਲ। ਜਿਵੇਂ ਕਾਂਗਰਸ ਨੇ ਗੁਜਰਾਤ ਦੇ ਵਿੱਚੋਂ ਆਪਣੇ ਜਿਹੜੇ MLA ਨੇ ਉਹ ਕੱਢੇ ਹੋਏ ਨੇ ਪਿਛਲੇ ਦਿਨਾਂ ਤੋਂ, ਉਹ ਕਰਨਾਟਕ ਦੇ ਇੱਕ ਹੋਟਲ ਦੇ ਵਿੱਚ ਜਿਹੜਾ ਉਹ ਰੱਖੇ ਹੋਏ ਆ 44 ਦੇ ਕਰੀਬ, ਤਾਂ ਕਿ ਉਹਨਾਂ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਖਿੱਚ ਕੇ ਨਾ ਲੈ ਜੇ। ਜਿਹੜੇ ਅਹਿਮਦ ਪਟੇਲ ਨੇ ਕਾਂਗਰਸ ਦੇ, ਉਹ ਰਾਜ ਸਭਾ ਦੇ ਉਮੀਦਵਾਰ ਨੇ। ਕਾਂਗਰਸ ਉਹਨਾਂ ਨੂੰ ਹਰਾਉਣਾ ਚਾਹੁੰਦੀ ਆ ਕਿ ਉੱਥੋਂ ਕਿਸੇ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਆਉਣ ਨਾ। ਇੱਕ ਤਾਂ ਰਾਜ ਸਭਾ ਦੇ ਵਿੱਚ ਆਪਣੀਆਂ ਸੀਟਾਂ ਵਧਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ, ਦੂਜਾ ਉਹ ਠਿੱਬੀ ਲਾਉਣਾ ਚਾਹੁੰਦੀ ਹੈ ਅਹਿਮਦ ਪਟੇਲ ਹੋਰਾਂ ਨੂੰ। ਸ਼ੰਕਰ ਸਿੰਘ ਵਾਘੇਲਾ ਜਿਹੜਾ ਸੀਗਾ ਜੀ, ਉਹਦਾ ਹੀ ਵੀ ਜਿਹੜਾ ਉਹਨੇ ਬਗਾਵਤ ਕੀਤੀ ਸੀ, ਉਹ ਵੀ ਇੱਕ ਕੈਲਕੂਲੇਟਡ ਗੇਮ ਜਿਹੜੀ ਇਸੇ ਹੀ ਸਬੰਧ ਦੇ ਵਿੱਚ ਹੈ। ਹੁਣ ਛਾਪੇ ਉੱਥੇ ਹੀ ਕਿਉਂ ਵੱਜੇ ਆ, ਹੁਣੀ ਕਿਉਂ ਵੱਜੇ ਆ ਜਿੱਥੇ ਇਹ ਵਿਧਾਇਕ ਜਿਹੜੇ ਆ ਜੀ ਉਹ ਰੱਖੇ ਗਏ ਆ। ਇਹਨੂੰ ਲੈ ਕੇ ਜਿਹੜੀ ਕਾਂਗਰਸ ਸੀਗੀ ਜੀ, ਉਹਨੇ ਰਾਜ ਸਭਾ ਚੱਲਣ ਨਹੀਂ ਦਿੱਤੀ, ਰਾਜ ਸਭਾ ਦੀ ਕਾਰਵਾਈ ਚੱਲ ਨਹੀਂ ਸਕੀ। ਲੋਕ ਸਭਾ ਦੇ ਵਿੱਚੋਂ ਉਹਨੇ ਵਾਕਆਊਟ ਕੀਤਾ। ਜਿਹੜੇ ਫਾਈਨੈਂਸ ਮਿਨਿਸਟਰ ਨੇ ਅਰੁਣ ਜੇਤਲੀ, ਉਹਨਾਂ ਨੇ ਦਾਅਵਾ ਕੀਤਾ ਕਿ ਛਾਪਿਆਂ ਦਾ ਗੁਜਰਾਤ ਦੇ ਵਿੱਚ ਹੋ ਰਹੀ ਰਾਜ ਸਭਾ ਚੋਣ ਦੇ ਨਾਲ ਕੋਈ ਮਤਲਬ ਨਹੀਂਗਾ, ਪਰ ਮਤਲਬ ਇਹਦਾ ਸਿੱਧਾ ਅਸਲ ਦੇ ਵਿੱਚ ਜਿਹੜਾ ਜੀ ਉਹ ਜੁੜਦਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕਹਿੰਦੀ ਮੰਤਰੀ ਜਿਹਦਾ ਇਹ ਕਰਨਾਟਕ ਦਾ ਊਰਜਾ ਮੰਤਰੀ DK ਸ਼ਿਵ ਕੁਮਾਰ ਜਿਹੜਾ, ਜਿਹਦੇ 39 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਆ, ਜਿਹਦੇ ਹੋਟਲ ਦੇ ਵਿੱਚ ਇਹ ਵਿਧਾਇਕ ਰੱਖੇ ਆ, ਕਿ ਉਹਦੇ ਟਿਕਾਣਿਆਂ ਤੋਂ ਕਰੋੜਾਂ ਰੁਪਈਏ ਜਿਹੜੇ ਆ ਉਹ ਮਿਲੇ ਆ। ਅੱਜ ਫੇਰ ਇਸ ਮਸਲੇ ਦੇ ਉੱਤੇ ਦੁਬਾਰਾ ਜਿਹੜਾ ਵਿਰੋਧੀ ਧਿਰਾਂ ਨੇ, ਕਾਂਗਰਸ ਖਾਸ ਤੌਰ ਦੇ ਉੱਤੇ, ਉਹ ਇੱਕ ਵਾਰੀ ਫੇਰ ਕੇਂਦਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਘੇਰਨ ਦਾ ਯਤਨ ਕਰੂਗੀ। ਬਿਲਕੁਲ ਜੀ, ਇਹ ਸਿੱਧਾ ਹੀ ਸਬੰਧ ਆ, ਬੜੀ ਗੁੰਡਾਗਰਦੀ ਹੈ ਇਹਦੇ। ਤੇ ਅੱਗੇ ਆਪਾਂ ਨਵੇਂ ਟੈਕਸਾਂ ਦੀ ਜੇ ਗੱਲ ਕਰੀਏ, ਸਰਕਾਰ ਡਰ ਗਈ ਜੀ ਮਿਊਨਿਸਪਲ ਦੀਆਂ ਚੋਣਾਂ ਕਰਕੇ। ਐਕਚੁਅਲੀ ਜੀ, ਜਿਵੇਂ ਇਹ ਕਿਹਾ ਜਾ ਰਿਹਾ ਸੀਗਾ ਕਿ ਸੰਭਾਵੀ ਰੂਪ ਦੇ ਵਿੱਚ ਜਿਹੜੇ ਕੁਝ ਨਵੇਂ ਟੈਕਸ ਨੇ ਉਹ ਪੰਜਾਬ ਵਾਲਿਆਂ ਦੇ ਉੱਤੇ ਬਹੁਤ ਜਿਹੜਾ ਉਹ ਪੈਣ ਜਾ ਰਿਹਾ, ਪਰ ਅਗਲੇ ਮਹੀਨੇ ਹੋਣ ਵਾਲੀਆਂ ਮਿਊਨਿਸਪਲ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨਵੇਂ ਟੈਕਸ ਲਾਉਣ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ। ਨਵੇਂ ਟੈਕਸ ਲਾਉਣ ਦੇ ਨਾਲ ਵੋਟਰ ਜਿਹੜੇ ਨੇ ਉਹ ਸਰਕਾਰ ਦੇ ਖਿਲਾਫ ਹੋਣ ਕਰਕੇ ਫਿਲਹਾਲ ਜਿਹੜੇ ਨਵੇਂ ਜਿਹੜੇ ਟੈਕਸ ਨੇ ਉਹਨਾਂ ਦਾ ਫੈਸਲਾ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਸਰਕਾਰ ਦੇ ਵੱਲੋਂ 5000 ਕਰੋੜ ਰੁਪਈਏ ਜਿਹੜੇ ਪਹਿਲੇ ਉਗਰਾਹੇ ਜਾਣੇ ਨੇ, ਇਹ ਉਗਰਾਹੀਆਂ ਕਾਰੋਬਾਰੀਆਂ ਜਿਨ੍ਹਾਂ ਤੇ ਖਾਦ ਤੇ ਸਪਲਾਈ ਵਿਭਾਗ ਤੇ ਸਨਅਤੀ ਵਿਭਾਗ ਦੇ ਬਕਾਏ ਨਹੀਂ ਮੋੜੇ, ਤੇ ਬਿਲਡਰ ਜਿਹੜੇ ਆਬਕਾਰੀ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਕਰੋੜਾਂ ਦੇ ਦੇਣਦਾਰ ਨੇ, ਉਹਨਾਂ ਤੋਂ ਕੀਤੀਆਂ ਜਾਣੀਆਂ ਨੇ। ਇਹਨਾਂ ਉਗਰਾਹੀਆਂ ਦਾ ਵੱਡਾ ਹਿੱਸਾ ਕੋਈ 4400 ਕਰੋੜ ਰੁਪਈਆ ਇਕੱਲਾ ਫੂਡ ਤੇ ਸਪਲਾਈ ਵਿਭਾਗ ਦਾ ਹੈ। ਪੰਜਾਬ ਦੇ ਜਿਹੜੇ ਜੀ ਖਜ਼ਾਨਾ ਮੰਤਰੀ ਨੇ, ਖਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹ ਇਹ ਕਹਿੰਦੇ ਨੇ ਕਿ ਵਸਤਾਂ ਤੇ ਸੇਵਾਵਾਂ ਦੇ ਉੱਤੇ ਜਿਹੜਾ GST ਲਾਗੂ ਹੋਣ ਤੋਂ ਬਾਅਦ ਨਵੇਂ ਟੈਕਸ ਲਾਉਣ ਦੀ ਗੁੰਜਾਇਸ਼ ਜਿਹੜੀ ਹੈ ਜੀ ਉਹ ਬਚੀ ਨਹੀਂ। ਉਹਨਾਂ ਕਿਹਾ ਕਿ ਸਾਡੇ ਵੱਲੋਂ ਸੂਬਾਈ ਸਰਕਾਰਾਂ ਤੇ ਵਿਭਾਗਾਂ ਦੇ ਵਿੱਚ ਜਿਹੜੀ OTS ਹੈ ਉਹ ਲਿਆਂਦੀ ਜਾ ਰਹੀ ਹੈ, ਜਿਹਦੇ ਵਿੱਚ ਇੱਕ ਸਮੇਂ ਸਾਰਾ ਨਬੇੜਾ ਜਿਹੜਾ ਜੀ ਉਹ ਟੈਕਸਾਂ ਦਾ ਕੀਤਾ ਜਾ ਸਕੂਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਅਸੀਂ 5000 ਕਰੋੜ ਰੁਪਈਆ ਜਿਹੜਾ ਉਹ ਇਕੱਠਾ ਕਰਾਂਗੇ, ਤੇ ਇਹ ਦੋਵੇਂ ਧਿਰਾਂ ਲਈ ਲਾਹੇ ਦਾ ਸੌਦਾ ਹੈ, ਕਿਉਂਕਿ OTS ਤੋਂ ਬਾਅਦ ਡਿਫਾਲਟਰ ਮੁੜ ਕੇ ਸਰਕਾਰ ਦੇ ਨਾਲ ਵਪਾਰ ਜਿਹੜਾ ਸ਼ੁਰੂ ਕਰ ਸਕਦੇ ਨੇ, ਜਦੋਂ ਕਿ ਹੁਣ ਇਹ ਬਲੈਕ ਲਿਸਟਡ ਨੇ।
ਪਿਛਲੇ ਮਹੀਨੇ ਸੀਨੀਅਰ ਅਧਿਕਾਰੀ ਖਾਸ ਤੌਰ ਦੇ ਉੱਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਈ ਬੈਠਕਾਂ ਮੁੱਖ ਮੰਤਰੀ ਹੋਰਾਂ ਦੇ ਨਾਲ ਹੋਈਆਂ ਸੀਗੀਆਂ, ਜਿਹਦੇ ਵਿੱਚ ਮਾਲੀਏ ਵਿਚਲੇ ਖੱਪੇ ਨੂੰ ਪੂਰਾ ਕਰਨ ਦੇ ਵਾਸਤੇ ਨਵੇਂ ਟੈਕਸ ਲਾਏ ਜਾਣ ਦੀ ਤਜਵੀਜ਼ ਜਿਹੜੀ ਉਹ ਉਲੀਕੀ ਗਈ ਸੀ। ਬਿਜਲੀ ਦੇ ਉੱਤੇ ਕਰ ਵਧਾਉਣਾ, ਮਨੋਰੰਜਨ ਕਰ, ਪ੍ਰੋਫੈਸ਼ਨਲ ਕਰ, ਮੋਟਰ ਵਹੀਕਲ ਟੈਕਸ ਵਧਾਉਣ ਦੀ ਤਜਵੀਜ਼ ਸੀਗੀ। ਹਾਲ ਦੀ ਘੜੀ ਮੰਤਰੀਆਂ ਨੇ ਮਿਊਨਿਸਪਲ ਖਾਸ ਤੌਰ ਦੇ ਉੱਤੇ 4 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਗੁੱਸਾ ਕੱਢਣ ਦਾ ਡਰ ਜਿਹੜਾ ਜਤਾਇਆ ਸੀਗਾ, ਜਿਹਦੇ ਕਰਕੇ ਅਜੇ ਜਿਹੜੀ ਸਰਕਾਰ ਹੈ ਜੀ ਉਹ ਇਸ ਮਾਮਲੇ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਜੀ। ਪਰ ਸਵਾਲ ਇਹ ਹੈ ਕਿ ਬੱਕਰੇ ਦੀ ਮਾਂ ਕਿੰਨੀ ਕੁ ਦੇਰ ਖੈਰ ਮਨਾਊਗੀ, ਟੈਕਸ ਤਾਂ ਆਉਣੇ ਹੀ ਆਉਣੇ ਆ ਜੀ। ਬਿਲਕੁਲ ਜੀ, ਚੋਣਾਂ ਆ ਉਹ ਲੰਘ ਜਾਣਗੀਆਂ ਤਾਂ ਉਸ ਤੋਂ ਬਾਅਦ ਟੈਕਸਾਂ ਦੀ ਵਾਰੀ ਹੈ, ਸਰਕਾਰਾਂ ਇਸੇ ਤਰ੍ਹਾਂ ਕਰਦੀਆਂ। ਤੇ ਅੱਗੇ ਆਪਾਂ ਇੱਕ ਗੱਲ ਕਰਦੇ ਹਾਂ ਕਿ ਜਦੋਂ ਕਾਫੀ ਰੌਲਾ ਪਿਆ ਸੀਗਾ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰੋ, ਪਰ ਹੁਣ ਉਹ ਲੱਗਦਾ ਹੈਗਾ ਕਿ ਉਹ ਨੀਤੀ ਬੰਦ ਹੋਊਗੀ। ਐਕਚੁਅਲੀ ਜੀ ਜਿਹੜਾ ਇੱਥੋਂ ਦਾ ਸਿੱਖਿਆ ਢਾਂਚਾ ਹੈ ਜੀ ਮੁਲਕ ਦਾ, ਸਰਕਾਰੀ ਸਕੂਲਾਂ ਦੇ ਰੂਪ ਦੇ ਵਿੱਚ ਉਹਨੂੰ ਤਬਾਹ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਰੋਲ ਇਸ ਨੀਤੀ ਨੇ ਨਿਭਾਇਆ ਜੀ। ਔਰ ਇਹ ਜਿਹੜੀ ਨੀਤੀ ਆ ਇਹਨੇ ਸੱਤਿਆਨਾਸ਼ ਜਿਹੜਾ ਜੀ ਉਹ ਕੀਤਾ, ਜਿਹੜੀ ਕਿ ਅਪ੍ਰੈਲ 2010 ਤੋਂ ਲਾਗੂ ਜਿਹੜੀ ਹੈ ਜੀ ਉਹ ਕੀਤੀ ਗਈ ਸੀ। ਇਹਦੇ ਤਹਿਤ ਕਿਸੇ ਵੀ ਸਟੂਡੈਂਟ ਨੂੰ ਫੇਲ ਨਹੀਂ ਕੀਤਾ ਜਾਂਦਾ। ਹੋਇਆ ਇਹਦੇ ਨਾਲ ਇਹ ਜੀ ਕਿ ਜਿਹੜੇ ਅਧਿਆਪਕ ਸੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਘਟ ਗਈਆਂ। ਉਹ ਇਸ ਗੱਲੋਂ ਨਾ ਪੜ੍ਹਾਉਂਦੇ ਕਿ ਕਿਹੜਾ ਕਿਸੇ ਨੂੰ ਫੇਲ ਕਰਨਾ, ਸਾਡਾ ਨਤੀਜਾ ਤਾਂ 100% ਨਿਕਲੂਗਾ, ਗਾਂਹ ਜਾ ਕੇ ਵੇਖੀ ਜਾਊਗੀ ਜੋ ਬਣਦਾ। ਜਿਹੜੇ ਵਿਦਿਆਰਥੀ ਸੀਗੇ ਜੀ ਉਹ ਇਸ ਗੱਲੋਂ ਪੜ੍ਹਨੋਂ ਹਟ ਗਏ ਵੀ ਕਿਹੜਾ ਫੇਲ ਹੋਣਾ, ਪਾਸ ਤਾਂ ਹੋ ਹੀ ਜਾਣਾ, ਇਸ ਕਰਕੇ ਪੜ੍ਹਨ ਦੀ ਜ਼ਰੂਰਤ ਨਹੀਂ। ਤੇ 8ਵੀਂ ਪਾਸ ਕੀਤੇ ਗਏ ਜਿਹੜੇ ਧੱਕੇ ਦੇ ਨਾਲ ਪਾਸ ਕੀਤੇ ਗਏ ਸਟੂਡੈਂਟ ਸੀਗੇ, ਜਦੋਂ ਗਾਂਹ 9ਵੀਂ 'ਚ ਜਾਂਦੇ ਤੇ ਉੱਥੇ ਬ੍ਰੇਕਾਂ ਲੱਗ ਜਾਂਦੀਆਂ। ਤਕਰੀਬਨ ਇਹ ਗੱਲ ਚੱਲਦੀ ਕਿ ਜਿਹੜੇ 8ਵੀਂ ਪਾਸ ਨੇ ਸਰਕਾਰੀ ਸਕੂਲਾਂ ਵਾਲੇ, ਉਹਨਾਂ ਦੇ ਟੈਸਟ ਲੈ ਕੇ ਵੇਖੋ, ਉਹ ਤੀਜੀ ਚੌਥੀ ਦਾ ਕਾਇਦਾ ਵੀ ਜਿਹੜਾ ਉਹ ਨਹੀਂ ਸੀ ਪੜ੍ਹ ਸਕਦੇ, ਕਿਉਂਕਿ ਉਹ ਤਾਂ ਸਿਰਫ ਕਾਗਜ਼ੀ ਪਾਸ ਜਿਹੜੇ ਉਹ ਹੋਏ ਸੀਗੇ। ਹੁਣ ਜਿਹੜੀ ਕੇਂਦਰੀ ਮੰਤਰੀ ਮੰਡਲ ਆ ਉਹਨੇ ਜਿਹੜੇ 8ਵੀਂ ਤੱਕ ਦੇ ਫੇਲ ਨਾ ਕਰਨ ਦੀ ਨੀਤੀ ਜਿਹੜੀ ਆ ਜੀ ਉਹ ਰੱਦ ਕਰਨ ਦਾ ਫੈਸਲਾ ਜਿਹੜਾ ਉਹ ਕੀਤਾ। ਇਸ ਨੀਤੀ ਦੇ ਰੱਦ ਕਰਨ ਦੇ ਵਾਸਤੇ ਸਿੱਖਿਆ ਅਧਿਕਾਰ ਐਕਟ ਦੇ ਵਿੱਚ ਸੋਧ ਲਈ ਬਿੱਲ ਲਿਆਂਦਾ ਜਾਊਗਾ, ਜਿਹਦੇ ਨਾਲ ਰਾਜ ਸਰਕਾਰਾਂ ਸਾਲਾਨਾ ਇਮਤਿਹਾਨਾਂ ਦੇ ਵਿੱਚ ਫੇਲ ਹੋਣ ਦੀ ਸੂਰਤ ਦੇ ਵਿੱਚ ਜਿਹੜੇ ਸਟੂਡੈਂਟਸ ਨੇ 5ਵੀਂ ਤੇ 8ਵੀਂ ਜਮਾਤ ਦੇ ਵਿੱਚ ਉਹਨਾਂ ਨੂੰ ਰੱਖ ਸਕਣਗੀਆਂ, ਭਾਵ ਉਹਨਾਂ ਨੂੰ ਫੇਲ ਕਰ ਸਕਣਗੀਆਂ। ਪਰ ਨਾਲ ਦੀ ਨਾਲ ਇਹਦੇ ਵਿੱਚ ਆਪਸ਼ਨ ਇਹ ਦਿੱਤੀ ਜਾਊਗੀ ਕਿ ਇੱਕ ਉਹਨਾਂ ਨੂੰ ਮੌਕਾ ਜਿਹੜਾ ਜੀ ਉਹ ਹੋਰ ਪ੍ਰਦਾਨ ਕੀਤਾ ਜਾਊਗਾ ਕਿ ਜੇ ਉਹਦੇ ਵਿੱਚ ਜਿਹੜਾ ਜੀ ਉਹ ਪਾਸ ਕਰ ਸਕਣ, ਜੇ ਇੱਕ ਵਾਰੀ ਜਿਹੜਾ ਜੀ ਉਹ ਫੇਲ ਹੋ ਗਏ। ਔਰ ਇਹਦੇ ਨਾਲ ਇੱਕ ਜਿਹੜਾ ਜੀ ਹੋਰ ਇਸ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਸੀ ਉਹਦੇ ਵਿੱਚ ਫੈਸਲਾ ਲਿਆ ਗਿਆ ਜਿਹੜਾ ਪ੍ਰਵਾਸੀਆਂ ਨਾਲ ਜੁੜਿਆ ਕਿ NRIs ਨੂੰ ਅਖਤਿਆਰੀ ਵੋਟ ਦਾ ਅਧਿਕਾਰ ਦੇਣ ਦੇ ਲਈ ਚੋਣਾਂ ਦੇ ਨਾਲ ਸੰਬੰਧਿਤ ਕਾਨੂੰਨ, ਖਾਸ ਕਰਕੇ ਲੋਕ ਨੁਮਾਇੰਦਗੀ ਐਕਟ ਦੇ ਵਿੱਚ ਸੋਧ ਜਿਹੜੀ ਹੈ ਜੀ ਉਹ ਕਰਨੀ ਪਊਗੀ। ਇਹ ਅਧਿਕਾਰ ਸਿਰਫ ਜਿਹੜੇ ਇੱਥੇ ਫੌਜ ਦੇ ਵਿੱਚ ਨੇ ਉਹ ਤੇ ਅਧਿਕਾਰੀਆਂ ਨੂੰ ਹਾਸਲ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਦੀ ਦੇਸ਼ ਦੇ ਵਿੱਚ 20 ਆਲਮੀ ਪੱਧਰ ਦੇ ਅਦਾਰੇ ਕਾਇਮ ਕਰਨ ਦੀ ਤਜਵੀਜ਼ ਜਿਹੜੀ ਆ ਉਹ ਜੂਨ ਤੱਕ ਅੱਗੇ ਪਾਈ ਗਈ ਹੈ। ਸੋ 8ਵੀਂ ਤੱਕ ਜਿਹੜਾ ਫੇਲ ਨਾ ਕਰਨ ਦਾ ਫੈਸਲਾ ਹੈ, ਕਿਉਂਕਿ ਇਹ ਸੋਧ ਹੋਣੀ ਆ ਬਿੱਲ ਦੇ ਵਿੱਚ। ਉਦੋਂ ਬਾਅਦ ਜਦੋਂ ਇੰਪਲੀਮੈਂਟ ਹੁੰਦਾ ਜੀ ਫਿਰ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅਥਾਰਟੀ ਜਿਹੜੀ ਹੈ ਜੀ ਇਹ ਮਿਲ ਜੂਗੀ। ਇਹ ਵੈਸੇ ਜਿੰਨੀ ਛੇਤੀ ਲਾਗੂ ਹੋਵੇ ਠੀਕ ਹੈ, ਕਿਉਂਕਿ ਇਹਨੇ ਜਲੂਸ ਜਿਹੜਾ ਜੀ ਉਹ ਵਿਦਿਅਕ ਢਾਂਚੇ ਦਾ ਅਸਲ ਦੇ ਵਿੱਚ ਕੱਢਿਆ ਜੀ। ਹਾਂਜੀ, ਪਤਾ ਨਹੀਂ ਕਿਹਦੇ ਦਿਮਾਗ ਦੀ ਉਪਜ ਸੀਗੀ ਜੀ, ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਬੱਚਿਆਂ ਦਾ ਇਸਨੇ। ਤੇ ਅੱਗੇ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਇਹਨਾਂ ਨੇ ਜਿਹੜੇ ਖੇਤੀ ਕਰ ਰਹੇ ਉਹਨਾਂ ਦੇ ਬਾਰੇ ਇੱਕ ਨਵਾਂ ਸਰਵੇਖਣ ਕੀਤਾ। ਐਕਚੁਅਲੀ ਜੀ ਕਿਉਂਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦਾ ਚਰਚਾ ਤੇ ਉਹਦੇ ਕਰਜ਼ੇ ਦਾ ਚਰਚਾ ਜਿਹੜਾ ਜੀ ਉਹ ਅਕਸਰ ਚੱਲਦਾ। ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜ਼ੇ ਦੀ ਭਾਰੀ ਹੋ ਰਹੀ ਪੰਡ ਜਿਹੜੇ ਆ ਜੀ ਉਹਦਾ ਇੱਕ ਪੱਖ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਿਹੜਾ ਜੀ ਕੀਤਾ ਗਿਆ ਇੱਕ ਸਰਵੇ ਆ, ਉਹਨੇ ਲਿਆਂਦਾ ਜੀ ਕਿ ਕਰਜ਼ਿਆਂ ਦਾ 30% ਹਿੱਸਾ ਆਪਣੀਆਂ ਘਰੇਲੂ ਲੋੜਾਂ ਦੇ ਉੱਤੇ ਖਰਚ ਕਰਨ ਦੇ ਵਾਸਤੇ ਕਿਸਾਨ ਮਜਬੂਰ ਹੈ। ਇਹ ਜਿਹੜਾ ਸਰਵੇਖਣ ਹੈ ਉਹ ਕਹਿੰਦਾ ਹੈ ਕਿ ਕਿਸਾਨਾਂ ਦੀ ਲਗਾਤਾਰ ਘਟ ਰਹੀ ਆਮਦਨ ਤੇ ਦਿਨੋਂ ਦਿਨ ਵੱਧ ਰਹੇ ਖਰਚਿਆਂ ਨੇ ਉਹਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਜਿਹੜਾ ਜੀ ਉਹ ਪਾਇਆ ਹੋਇਆ। ਖੇਤੀ ਲਈ ਕਰਜ਼ੇ ਵਿੱਚੋਂ ਆਪਣੇ ਪਰਿਵਾਰ ਦੀਆਂ ਲੋੜਾਂ, ਸਿਹਤ, ਬੱਚਿਆਂ ਦੀ ਪੜ੍ਹਾਈ, ਘਰਾਂ ਦੀ ਮੁਰੰਮਤ ਤੇ ਬਾਕੀ ਹੋਰ ਜਿਹੜੇ ਸਮਾਜਿਕ ਕੰਮਾਂ ਦੇ ਉੱਤੇ ਪੈਸੇ ਖਰਚਦੇ ਆ। ਇਹ ਖਰਚੇ ਕਰਜ਼ੇ ਦਾ 30% ਹਿੱਸਾ ਜਿਹੜਾ ਜੀ ਉਹ ਬਣ ਜਾਂਦਾ। ਪੰਜਾਬ ਦੀ ਮੌਜੂਦਾ ਸਰਕਾਰ ਦੇ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਮਗਰੋਂ ਵੀ ਖੁਦਕੁਸ਼ੀਆਂ ਨੂੰ ਠੱਲ ਨਹੀਂ ਪੈ ਰਹੀ।
पंजाबी यूनिवर्सिटी ने यह सर्वेखण जिहड़ा जी इंडियन काउंसिल ऑफ सोशल साइंस रिसर्च नवी दिल्ली के सहयोग के नाल कीता है। पंजाब के किसानां ते खेत मजदूरां दा कर्जा के सिरलेख हेठ इहदी रिपोर्ट तैयार की है। पंजाब के दक्षिणी ते पश्चिमी हिस्से के पिंडां दे विच इह सर्वेखण किया गया। लुधियाना ते शिवालिक दीआं पहाड़ियां दे पैरां विच वसे हुशियारपुर के पिंडां नूं भी इहदे विच जिहड़ा जी ओह शामिल किया गया। रिपोर्ट कहती है कि जिहड़ा इह जिहड़ा रिपोर्ट ये कहती है कि किसान कर्जे का वड्डा हिस्सा मशीनरी खरीदण ते खर्च करते हैं और कर्जे का दूजा वड्डा हिस्सा वो अपनियां घरेलू लोड़ां पूरीआं करन दे वास्ते खर्चते हैं। मानसा इलाके दे विच तां जिहड़ा जी ये कहा जा रहा है कि घरेलू खर्चे चलाउण लई कर्जे का 40% हिस्सा खप रहा, 7% हिस्सा जिहड़ा जी वो खुशी ते गमी दे जिहड़े समागम ने उन्हां दे उत्ते खर्च हो रहा है। बच्चों की पढ़ाई इसे कर्जे दे विचों करवाई जा रही है। सर्वेखण यह भी कहता है कि किसान अपनी आमदन वधाउण दे वास्ते बदलवें रोजगार का प्रबंध नहीं करते, वो वड्डे किसानां दे जमीन पट्टे ते लै लैंदे ने ते फिर उहदे उत्ते कर्जा जिहड़ा जी वो चुक लैंदे ने। 2 ਤੋਂ 2.5 एकड़ वाले किसान सारा दिन खेतों में काम करके अपना टब्बर नहीं जिहड़ा जी वो पाल सकते। वैसे जे खुदकुशियां की गल करिए तो एक जिहड़ा होर तरीका जिहड़ियां नैशनल बैंकां ने उन्होंने अपनाउणा जिहड़ा जी वो शुरू किया होया कि वो पिंडां दे विच पोस्टर जिहड़ा जी वो ला रहे ने, जिहड़े किसानां ने पैसे देने ने कर्जा देने ने उन्हां दे पोस्टर दे उत्ते उन्हां दी फोटो लाउण वाला मुद्दा भी जिहड़ा जी इस वेले काफ़ी भख रहा है कि फोटो ला के ये पोस्टर बनाए गए आ कि आह किसान जिहड़े जी वो डिफाल्टर ने। इधर समराले वाली साइड दे उत्ते काफ़ी जगह ते पोस्टर जिहड़े लगे आ, किसान यूनियन जिहड़ियां ने जी वो इन्हां पोस्टरां दा विरोध कर रही ने कि यह जिहड़े बैंक ने वो इउं किसानां दी बेइज्जती करके उन्हां नूं खुदकुशियां वल नूं धक्कणगे। बिल्कुल जी, किसानां नूं खेती विचों कड्ढण दीआं पूरीआं तिआरियां आ। ये दिहाड़ीदार बनाउण दे विच आ कि सारे हिंदुस्तान ने एक दिहाड़ीदार बना दो। तो अगे आप नवजोत सिद्धू की जो गल करिए तो उन्होंने फास्ट वे ते फिर एक बार हल्ला बोलिया। बिल्कुल जी, एक्चुअली को ਜਦੋਂ ਤੋਂ तकरीबन सरकार बनी आ वो ਇਹਦੇ ਉੱਤੇ ਜਿਹੜਾ ਜੀ ਇਸ ਇਸ਼ੂ ਨੂੰ ਲਗਾਤਾਰ ਉਭਾਰਦੇ ਰਹੇ ਆ। ਕਦੀ ਤਾਂ ਇਹ ਜਿਹੜਾ ਜੀ ਉਹਨਾਂ ਦਾ ਹੱਥ ਉੱਪਰ ਹੋ ਜਾਂਦਾ, ਕਦੀ ਜਿਹੜੇ ਕੇਬਲ ਆਪਰੇਟਰ ਨੇ ਉਹ ਜਲਸੇ ਮੁਜ਼ਾਹਰੇ ਜਾਂ ਚਿੱਠੀਆਂ ਲਿਖ ਕੇ ਉਹਨਾਂ ਦਾ ਹੱਥ ਉੱਪਰ ਹੋ ਜਾਂਦਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਜਿਹੜੀ ਪਹਿਲਾਂ ਵੀ ਸਾਹਮਣੇ ਲਿਆਂਦੀ ਸੀ ਕਿ ਇਹ ਸਾਰਾ ਕੁਝ ਇਲੀਗਲ ਕੀਤਾ ਗਿਆ, ਮੈਕਸੀਮਮ ਇਲੀਗਲ ਕੀਤਾ ਗਿਆ। ਜਿਹੜੇ ਖੰਭੇ ਵਰਤੇ ਜਾ ਰਹੇ ਨੇ ਉਹਦਾ ਕਿਰਾਇਆ ਨਹੀਂ ਦਿੱਤਾ ਜਾ ਰਿਹਾ, ਜਿੰਨੇ ਕਨੈਕਸ਼ਨ ਨੇ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ, ਜੋ ਕਾਗਜ਼ਾਂ ਦੇ ਵਿੱਚ ਇਹ ਦਿਖਾਉਂਦੇ ਨੇ ਉਹਦਾ ਟੈਕਸ ਤੇ ਇਹ ਡਿਫਾਲਟਰ ਨੇ। ਔਰ ਹੁਣ ਦੁਬਾਰਾ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਰਕੇ ਇਹਦੇ ਵਿੱਚ ਫਾਸਟਵੇ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਤੋਂ 20,000 ਕਰੋੜ ਰੁਪਏ ਦੀ ਕਥਿਤ ਟੈਕਸ ਚੋਰੀ ਦੀ ਉਗਰਾਹੀ ਦੇ ਬਾਰੇ ਫੈਸਲਾ ਲੈਣ ਵਾਸਤੇ ਮੁੱਖ ਮੰਤਰੀ ਦਫ਼ਤਰ ਨੂੰ ਜਿਹੜਾ ਜੀ ਉਹ ਕਿਹਾ। ਵੈਸੇ ਇਹ ਇੱਕ ਨਵਾਂ ਤਰੀਕਾ ਜਿਹੜਾ ਜੀ ਇਸ ਵਾਰੀ ਸਰਕਾਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਉਹ ਚਾਹੇ ਲਾਲੀ ਮਜੀਠੀਆ ਹੋਰੀ ਹੋਣ, ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਹੋਣ ਤੇ ਚਾਹੇ ਨਵਜੋਤ ਸਿੰਘ ਸਿੱਧੂ ਹੋਰੀ ਹੋਣ, ਸਾਰੇ ਕਾਂਗਰਸੀ ਨੇ ਇਹ ਕੀ ਕਰਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਚੀਜ਼ ਕੱਢਦੇ ਨੇ ਤਾਂ ਉਹ ਪ੍ਰੈਸ ਦੇ ਵਿੱਚ ਲਿਆ ਕੇ ਮੁੱਖ ਮੰਤਰੀ ਤੱਕ ਪਹੁੰਚਾਉਂਦੇ ਨੇ, ਭਾਵ ਕਿ ਸ਼ਾਇਦ ਦੂਜੇ ਤਰੀਕੇ ਨਾਲ ਨਹੀਂ ਇਸ ਤਰੀਕੇ ਦੇ ਨਾਲ ਉਹ ਪਹੁੰਚਾ ਰਹੇ ਨੇ। ਇਹ ਜਿਹੜੀ ਪ੍ਰੈਸ ਕਾਨਫਰੰਸ ਸੀ ਇਹਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਜਿਹੜੇ ਸੀ ਉਹਨੂੰ ਵੀ ਪੇਸ਼ ਕੀਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ, ਔਰ ਉਹਨਾਂ ਨੇ ਸਿੱਧਾ ਇਸ਼ਾਰਾ ਜਿਹੜਾ ਸੀਗਾ ਜੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਵੱਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਅੰਤਮ ਸਿੱਟੇ ਤੱਕ ਪਹੁੰਚਾ ਕੇ ਜਿਹੜਾ ਜੀ ਉਹ ਰਹਿਣਗੇ। ਉਹ ਕਹਿੰਦੇ ਕਿ ਮੁੱਖ ਮੰਤਰੀ ਹੋਰਾਂ ਨੂੰ ਕਾਰਵਾਈ ਦਾ ਹੁਕਮ ਜਿਹੜਾ ਜੀ ਉਹ ਦੇਣਗੇ, ਉਹਨਾਂ ਨੂੰ ਇਸ ਗੱਲ ਦੀ ਉਮੀਦ ਹੈ। ਔਰ ਕਿਉਂਕਿ ਇਹ ਮਾਮਲਾ ਐਕਸਾਈਜ਼ ਤੇ ਕਰ ਵਿਭਾਗ ਦੇ ਨਾਲ ਸੰਬੰਧਿਤ ਹੈ, ਉਹਨਾਂ ਨੇ ਇਹ ਵੀ ਕਿਹਾ ਕਿ 1 ਜੁਲਾਈ ਤੋਂ ਜਦੋਂ GST ਲਾਗੂ ਹੋ ਗਿਆ ਤੇ ਨਵੇਂ ਨਿਯਮ ਆ ਗਏ ਨੇ, ਇਹਦੇ ਤਹਿਤ ਸਥਾਨਕ ਸਰਕਾਰਾਂ ਵਿਭਾਗ ਨੂੰ ਵੀ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੌਂਪੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਅੱਗੇ ਵਧਣ ਦੇ ਵਾਸਤੇ ਪੂਰੇ ਤਰੀਕੇ ਦੇ ਨਾਲ ਤਿਆਰ ਬੈਠੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਉਹ ਜਿਹੜੀ ਹੈ ਜੀ ਫਾਈਲ ਉਹਨਾਂ ਨੇ ਮੁੱਖ ਮੰਤਰੀ ਹੋਰਾਂ ਤੱਕ ਪਹੁੰਚਾਤੀ ਹੈ ਤੇ ਜਿਹੜੀ ਕੈਬਨਿਟ ਮੰਤਰਾਲੇ ਦੀ ਮੀਟਿੰਗ ਹੋਣੀ ਹੈ 6 ਤਰੀਕ ਨੂੰ, ਉਹਦੇ ਵਿੱਚ ਜਿਹੜਾ ਜੀ ਉਹ ਇਸ ਮੁੱਦੇ ਨੂੰ ਉਠਾਉਣਗੇ।
ਜਿਹੜੇ ਕੇਬਲ ਆਪਰੇਟਰ ਨੇ ਉਹਨਾਂ ਦੇ ਕੁਝ ਜਿਹੜੇ ਆਗੂ ਇਸ ਵੇਲੇ ਬਣਦੇ ਫਿਰਦੇ ਨੇ ਜੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਭਵਿੱਖ ਜਿਹੜਾ ਜੀ ਉਹ ਤਬਾਹ ਹੋ ਜਾਊਗਾ, ਉਹਨਾਂ ਪਰਿਵਾਰਾਂ ਦਾ, ਜਿਹੜੇ ਕੇਬਲ ਆਪਰੇਟਰ ਨੇ। ਪਰ ਇਹਨਾਂ ਲੋਕਾਂ ਨੇ ਕਦੀ ਵੀ ਜਿਹੜਾ ਜੀ ਪੰਜਾਬ ਦੇ ਵਿੱਚ ਇਹ ਨਹੀਂ ਸੋਚਿਆ ਕਿ ਜਿਹੜੇ ਖਬਰੀ ਚੈਨਲ ਸੀ, ਜਿਵੇਂ ਉਹਨਾਂ ਦਾ ਗਲਾ ਇਹਨਾਂ ਨੇ ਘੁੱਟਿਆ ਇੱਥੇ ਪੰਜਾਬ ਦੇ ਵਿੱਚ ਖਬਰਾਂ ਵਾਲੇ ਚੈਨਲਾਂ ਦਾ। ਜਿਹੜੀਆਂ ਯੂਨੀਵਰਸਿਟੀਜ਼ 3 ਸਰਕਾਰੀ ਨੇ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਸ ਤੋਂ ਇਲਾਵਾ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਜ਼ ਨੇ, ਸਾਰਿਆਂ ਦੇ ਵਿੱਚ ਜਿਹੜਾ ਜੀ ਪੱਤਰਕਾਰੀ ਵਿਭਾਗ ਹੈ, ਉੱਥੋਂ ਪੱਤਰਕਾਰਤਾ ਕਰਕੇ ਨਿਕਲਦੇ ਕੁੜੀਆਂ ਮੁੰਡੇ ਜਿਹੜੇ ਜੀ, ਉਹਨਾਂ ਦਾ ਭਵਿੱਖ ਤਬਾਹ ਕਰਨ ਦੇ ਵਾਸਤੇ ਇਹ ਜਿਹੜੀ ਕੇਬਲ ਕੰਪਨੀ ਹੈ ਉਹ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ, ਕਿਉਂਕਿ ਇਹਨਾਂ ਨੇ ਕਿਸੇ ਚੈਨਲ ਨੂੰ ਮੂਹਰੇ ਆਉਣ ਨਹੀਂ ਦਿੱਤਾ ਤੇ ਉੱਥੋਂ ਜਿਹੜੀਆਂ ਨੌਕਰੀਆਂ ਨਿਕਲਣੀਆਂ ਸੀਗੀਆਂ, ਜਿੱਥੋਂ ਪੱਤਰਕਾਰ ਨਵੇਂ ਜਿਹੜੇ ਦੀ ਉਹ ਬਣਨੇ ਸੀਗੇ, ਉਹ ਨਹੀਂ ਬਣ ਸਕੇ। ਬਿਲਕੁਲ ਜੀ, ਆਪੋ ਤਾਪੀ ਪਈ ਹੋਈ ਆ ਕਿ ਅਸੀਂ ਕਰ ਸਕਦੇ ਹਾਂ ਸਾਰਾ ਕੁਛ। ਤੇ ਅੱਗੇ ਆਪਾਂ ਸ਼੍ਰੋਮਣੀ ਕਮੇਟੀ ਦੀ ਜੇ ਗੱਲ ਕਰੀਏ, ਜਿਹੜੇ ਉਸ ਤੇ ਕੰਮਕਾਰ ਵਾਲੇ ਆ, ਉਹਨਾਂ ਦਾ ਹਜੇ ਅਗਲਾ ਪਹਿਲਾ ਕਾਰਾ ਉਸੇ ਤਰ੍ਹਾਂ ਗੱਲਬਾਤ ਹੋ ਰਹੀ ਹੈ। ਇੱਕ ਹੋਰ ਕਾਰਾ ਕੀਤਾ ਜੀ ਭਾਈ ਰੂਪਾ ਦੇ ਵਿੱਚ। ਜੀ ਐਕਚੁਅਲੀ ਦਮਦਮਾ ਸਾਹਿਬ ਦੇ ਵਿੱਚ ਜੋ ਕੁਛ ਹੋਇਆ ਸੀਗਾ ਜੀ, ਉਹ ਸਭ ਨੂੰ ਪਤਾ। ਉੱਥੇ ਜਿਵੇਂ ਇੱਕ ਲੜਕੀ ਜਿਹੜੀ ਫੜੀ ਗਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਜਿਹੜੇ 2 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸੀ, ਉਹ ਸ਼ਰਾਬ ਪੀਂਦੇ ਜਿਹੜਾ ਜੀ ਉਹ ਫੜੇ ਗਏ ਸੀਗੇ। ਉਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਵਾ ਜਿਹੜੀ ਜੀ ਉਹ ਘਿਰੀ ਰਹੀ। ਜਿਹੜੇ ਪ੍ਰਧਾਨ ਨੇ ਉਹਨਾਂ ਨੇ ਮੁੜ ਕੇ ਉਹਨਾਂ ਨੂੰ ਚੱਲਦਾ ਕੀਤਾ, ਔਰ ਹੁਣ ਇੱਕ ਨਵਾਂ ਕਾਰਾ ਜਿਹੜਾ ਜੀ ਹੋਇਆ ਤਾਂ ਕਈ ਦਿਨ ਪਹਿਲਾਂ ਦਾ ਇਹ, ਪਰ ਇਹਨੂੰ ਦਬਾਉਣ ਦੇ ਵਾਸਤੇ ਜਿਹੜਾ ਜੀ ਇੱਥੋਂ ਜਿਹੜੇ ਇੱਕ ਅਕਾਲੀ ਆਗੂ ਨੇ, ਸਾਬਕਾ ਮੰਤਰੀ, ਉਹਦਾ ਨਾਮ ਜਿਹੜਾ ਜੀ ਉਹ ਵੱਡੇ ਰੂਪ ਸਾਹਮਣੇ ਆ ਰਿਹਾ, ਸਿਕੰਦਰ ਸਿੰਘ ਮਲੂਕਾ ਹੋਰਾਂ ਦਾ, ਕਿ ਉਹਨਾਂ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਐਕਚੁਅਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਾਇਕ ਗ੍ਰੰਥੀ ਨੇ ਇਹ ਅਨੈਤਿਕ ਕਾਰਾ ਜਿਹੜਾ ਜੀ ਉਹ ਕੀਤਾ, ਭਾਵ ਕਿ ਔਰਤ ਉੱਥੋਂ ਵੀ ਜਿਹੜੀ ਜੀ ਉਹ ਫੜੀ ਗਈ ਉਹਦੇ ਨਾਲ। ਸ਼੍ਰੋਮਣੀ ਕਮੇਟੀ ਦੇ ਕੋਲੇ ਇਹ ਹੁਣ ਮਾਮਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਿਹੜੀ ਕਮੇਟੀ ਬਣਾਈ ਗਈ ਸੀ, ਉਹਨੇ ਇਹ ਪੜਤਾਲ ਕੀਤੀ ਤਾਂ ਜਿਹੜਾ ਇਹ ਮੁਲਾਜ਼ਮ ਸੀਗਾ ਤੇ ਉਹਦਾ ਸਾਥ ਦੇਣ ਵਾਲੇ ਜਿਹੜੇ ਮੁਲਾਜ਼ਮ ਸੀ, ਉਹਨਾਂ ਨੂੰ ਦੋਸ਼ੀ ਪਾਇਆ ਗਿਆ। ਅਸਲ 'ਚ ਲੋਕਾਂ ਨੇ ਉੱਪਰੋਂ ਫੜ ਲਿਆ ਸੀਗਾ ਜੀ ਇਹਨੂੰ, ਔਰ ਇਹਦੀ ਕੁੱਟਮਾਰ ਵੀ ਕੀਤੀ। ਜਿਹੜੀ ਕਮੇਟੀ ਬਣਾਈ ਗਈ ਪੜਤਾਲ ਕਮੇਟੀ, ਉਹਦੇ ਕੋਲੇ ਇਹ ਮੁੱਕਰ ਗਿਆ ਕਿ ਉਹਦੀ ਕੋਈ ਕੁੱਟਮਾਰ ਜਿਹੜੀ ਆ ਜੀ ਉਹ ਹੋਈ ਆ। ਹੁਣ ਜਿਹੜਾ ਜੀ ਇਹ ਪਤਾ ਲੱਗਾ ਕਿ ਇਹ ਸਾਰੀ ਜਾਂਚ ਦੇ ਵਿੱਚ ਇਹ ਸਾਰੀ ਕਹਾਣੀ ਸਾਹਮਣੇ ਆ ਗਈ ਕਿ ਜਦੋਂ ਇਹ ਔਰਤ ਦੀ ਭਿਣਕ ਜਿਹੜੀ ਸੀ ਉਹ ਲੋਕਾਂ ਨੂੰ ਪਈ, ਤਾਂ ਲੋਕਾਂ ਨੇ ਆ ਕੇ ਉਹਦਾ ਕਮਰਾ ਜਿਹੜਾ ਸੀ ਉਹ ਘੇਰ ਲਿਆ, ਔਰ ਉੱਥੋਂ ਉਹਨੂੰ ਜਿਹੜਾ ਕੱਢਿਆ, ਔਰ ਉਹਦੀ ਕੁੱਟਮਾਰ ਵੀ ਜਿਹੜੀ ਉਹ ਕੀਤੀ ਗਈ। ਇਹਦੀ ਰਿਪੋਰਟ ਜਿਹੜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਆ। ਸਵਾਲ ਇਹ ਆ ਕਿ ਜਿਹੜਾ ਇਹ ਅਕਾਲੀ ਆਗੂ ਜਿਹੜਾ ਜੀ ਪੂਰਾ ਇਹਦੇ ਵਿੱਚ ਦਖਲ ਦੇ ਰਿਹਾ, ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਜਿਹੜੀ ਆ ਜੀ ਉਹ ਘੇਸਲ ਵੱਟੀ ਰੱਖੀ ਆ ਇਹਦੇ ਉੱਤੇ ਕੋਈ ਫੈਸਲਾ ਲੈਣ ਤੋਂ। ਹੁਣ ਜਦੋਂ ਮਾਮਲਾ ਇਹ ਬਾਹਰ ਆ ਰਿਹਾ, CCTV ਦੀ ਫੁਟੇਜ ਜਿਹੜੀ ਆ ਜੀ ਉੱਥੇ ਉਹ ਖੰਗਾਲੀ ਜਾ ਰਹੀ ਆ, ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜਬੂਰਨ ਇਹਦੇ ਉੱਤੇ ਕੋਈ ਨਾ ਕੋਈ ਫੈਸਲਾ ਜਿਹੜਾ ਜੀ ਉਹ ਲੈਣਾ ਪੈਣਾ। ਪਿਛਲੇ ਕੁਝ ਹਫ਼ਤਿਆਂ ਤੋਂ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਪ੍ਰਚਾਰ ਲਹਿਰ ਜਿਹੜੀ ਆ ਜੀ ਪਿੰਡਾਂ ਦੇ ਵਿੱਚ ਆਰੰਭੀ ਆ, ਉਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਇਹ ਕਾਰੇ ਜਿਹੜੇ ਆ ਜੀ ਉਹ ਸਾਹਮਣੇ ਆਉਣ ਲੱਗੇ ਆ, ਜਿਹਦੇ ਤੋਂ ਇਹ ਕਿਹਾ ਜਾ ਰਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਆ ਜੀ ਪ੍ਰਚਾਰ ਦੀ ਲੋੜ ਕਮੇਟੀ ਨੂੰ ਇੱਥੇ ਹੈ ਜੀ ਆਪਣੇ ਮੁਲਾਜ਼ਮਾਂ ਦੇ ਵਿੱਚ। ਬਿਲਕੁਲ ਜੀ, ਸਹੀ ਗੱਲ ਆ। ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਅਸੀਂ ਕਿਸੇ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ। ਤੇ ਅੱਗੇ ਆਪਾਂ ਗੈਂਗਸਟਰਾਂ ਦੀ ਗੱਲ ਕਰੀਏ ਕਿ ਜਿਹੜਾ ਵੀ ਉਸ ਨੂੰ ਪਨਾਹ ਦਊਗਾ ਤੇ ਪੁਲਿਸ ਉਸ ਦੀ ਪੈੜ ਨੱਪੂਗੀ। ਜੀ ਐਕਚੁਅਲੀ ਪੁਲਿਸ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਘਿਰੀ ਹੋਈ ਹੈ। ਇੱਕ ਤਾਂ ਜਿਹੜਾ ਜੈਤੋ ਦੇ ਵਿੱਚ ਕਤਲ ਹੋਇਆ ਇੱਕ ਸ਼ੈਲਰ ਮਾਲਕ ਦਾ, ਉਹਦੇ ਤੋਂ ਬਾਅਦ ਉਹਨੂੰ ਕਤਲ ਕਰਨ ਵਾਲੇ ਜਿਹੜੇ ਨੇ ਉਹ ਸ਼ਰੇਆਮ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਆ ਜੀ ਉਹ ਧਮਕੀਆਂ ਦੇ ਰਹੇ ਨੇ। ਇੱਕ ਤਾਂ ਉਹਨਾਂ ਨੇ ਇਹ ਜਿਹਨਾਂ ਦੀ ਮੰਨਿਆ ਇਸ ਕਤਲ ਨੂੰ ਕਿ ਉਹਨਾਂ ਨੇ ਕਤਲ ਕੀਤਾ, ਦੂਜਾ ਉਹ ਕਹਿੰਦੇ ਆ ਕਿ ਅਜੇ ਨੰਬਰ ਹੋਰ ਲੱਗਣ ਵਾਲੇ ਆ, ਇਹ ਤਾਂ ਸ਼ੁਰੂਆਤ ਜਿਹੜੀ ਆ ਜੀ ਉਹ ਕੀਤੀ ਆ। ਪੁਲਿਸ ਦਾ ਜਿਹੜਾ ਸਾਈਬਰ ਕ੍ਰਾਈਮ ਸੈੱਲ ਆ ਜੀ ਉਹਨੂੰ ਜਿਹੜਾ ਲੱਭ ਨਹੀਂ ਰਿਹਾ ਕੁਝ ਵੀ ਕਿ ਇਹ ਜਿਹੜਾ ਫੇਸਬੁੱਕ ਪੇਜ ਨੇ ਉਹ ਕਿੱਥੋਂ ਅਪਡੇਟ ਕੀਤੇ ਜਾ ਰਹੇ ਨੇ। ਹੁਣ ਜਿਹੜੀ ਪੁਲਿਸ ਹੈ ਉਹ ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਉਹ ਇਹਨਾਂ ਦੇ ਟਿਕਾਣੇ ਜਿਹੜੇ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਰੁੱਝ ਗਈ ਹੈ। ਮਾਲਵੇ ਦੇ ਖੇਤਰ ਦੇ ਵਿੱਚ, ਮਾਲਵੇ ਦੇ 4 ਜ਼ਿਲ੍ਹਿਆਂ ਦੇ ਵਿੱਚ 30 ਜਿਹੜੇ ਨੇ ਕਥਿਤ ਜਿਹੜੇ ਇਹਨਾਂ ਨੂੰ ਪਨਾਹ ਦੇਣ ਵਾਲੇ ਉਹਨਾਂ ਦੇ ਖਿਲਾਫ ਮਾਮਲੇ ਦਰਜ
ਕੀਤੇ ਗਏ ਨੇ, ਕਿਉਂਕਿ ਬਠਿੰਡਾ ਜ਼ੋਨ ਦੀ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਜਿਹੜੇ ਆ ਵੱਡੇ ਖੜੇ ਹੋ ਰਿਹਾ ਜਦੋਂ ਤੋਂ ਜੈਤੋ ਦੇ ਵਪਾਰੀ ਰਵਿੰਦਰ ਕੋਛੜ ਦਾ ਕਤਲ ਜਿਹੜਾ ਜੀ ਉਹ ਹੋਇਆ। ਕਤਲ ਕਰਨ ਵਾਲੇ ਤਾਂ ਗੈਂਗਸਟਰ ਜਿਹੜੇ ਇਹਨਾਂ ਦੇ ਹੱਥ ਪੁਲਿਸ ਤੇ ਨਹੀਂ ਲੱਗੇ, ਪਰ ਹੁਣ ਪਨਾਹ ਦੇਣ ਵਾਲੇ ਜਿਹੜੇ ਨੇ ਉਹਨਾਂ ਨੂੰ ਨੱਪਣਾ ਸ਼ੁਰੂ ਕੀਤਾ ਤਾਂ ਕਿ ਇਹਨਾਂ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਜ਼ਿਲ੍ਹਾ ਬਠਿੰਡਾ ਦੇ ਕਰੀਬ 27 ਗੈਂਗਸਟਰ ਨੇ, ਜਿਹਦੇ ਵਿੱਚੋਂ 9 ਜੇਲ੍ਹ ਦੇ ਵਿੱਚ ਨੇ, ਜਦੋਂ ਕਿ 9 ਗੈਂਗਸਟਰ ਪੁਲਿਸ ਨੇ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਏ ਹੋਏ ਨੇ। ਫਰੀਦਕੋਟ ਪੁਲਿਸ ਨੇ ਵਪਾਰੀ ਰਵਿੰਦਰ ਕੋਛੜ ਦੇ ਕਤਲ ਦੇ ਮਾਮਲੇ ਦੇ ਵਿੱਚ ਗੈਂਗਸਟਰ ਸਿੰਮਾ ਬਹਿਬਲ ਤੇ ਗੁਰਬਖਸ਼ ਸੇਵਾਲਾ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕੀਤਾ। ਬਠਿੰਡਾ ਪੁਲਿਸ ਨੇ ਹੁਣ ਤੱਕ 7 ਜਿਹੜੇ ਇਹਨਾਂ ਨੂੰ ਪਨਾਹ ਦੇਣ ਵਾਲੇ ਨੇ ਉਹਨਾਂ ਦੇ ਉੱਤੇ ਕੇਸ ਦਰਜ ਜਿਹੜੇ ਆ ਉਹ ਕੀਤੇ ਆ। SSP ਜਿਹੜੇ ਨੇ ਬਠਿੰਡੇ ਦੇ ਉਹ ਇਹ ਕਹਿੰਦੇ ਨੇ ਕਿ ਅਸੀਂ ਇਹਨਾਂ ਦਾ ਨੈਟਵਰਕ ਜਿਹੜਾ ਜੀ ਉਹ ਤੋੜਨ ਦਾ ਯਤਨ ਕਰ ਰਹੇ ਹਾਂ, ਤਾਂ ਹੀ ਕਰਕੇ ਇਹਨਾਂ ਨੂੰ ਪਨਾਹ ਜਿਹੜੀ ਆ ਉਹ ਦੇਣ ਵਾਲੇ ਉਹਨਾਂ ਦੇ ਖਿਲਾਫ ਕੇਸ ਜਿਹੜੇ ਆ ਉਹ ਦਰਜ ਕੀਤੇ ਜਾ ਰਹੇ ਨੇ। ਬਠਿੰਡਾ ਪੁਲਿਸ ਦੇ ਵੱਲੋਂ 2 ਕੇਸ ਹੋਰ ਕੱਲ ਜਿਹੜੇ ਦਰਜ ਕੀਤੇ ਗਏ ਆ। ਫਰੀਦਕੋਟ ਨੇ ਹੁਣ ਤੱਕ 17 ਅਜਿਹੇ ਪਨਾਹ ਦੇਣ ਵਾਲਿਆਂ ਦੇ ਖਿਲਾਫ ਕੇਸ ਦਰਜ ਕੀਤੇ ਆ, ਜਦੋਂ ਕਿ ਮੋਗਾ ਪੁਲਿਸ ਦੇ ਵੱਲੋਂ 6 ਦੇ ਕਰੀਬ ਪਨਾਹ ਦੇਣ ਵਾਲਿਆਂ ਦੇ ਖਿਲਾਫ ਜਿਹੜੇ ਆ ਉਹ ਕੇਸ ਦਰਜ ਕੀਤੇ ਗਏ ਆ। ਜਿਹੜੇ ਇਹ ਗੈਂਗਸਟਰ ਨੇ ਜੀ ਉਹਨਾਂ ਨੇ ਧਮਕੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਦਿੱਤੀ ਆ ਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਆ ਉਹਨਾਂ ਰਿਸ਼ਤੇਦਾਰਾਂ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਉਹ ਕਹਿੰਦੇ ਜਦੋਂ ਅਸੀਂ ਇਹ ਐਡਮਿਟ ਕਰ ਰਹੇ ਹਾਂ ਕਿ ਕਤਲ ਅਸੀਂ ਕੀਤਾ ਤੇ ਫਿਰ ਸਾਡੇ ਰਿਸ਼ਤੇਦਾਰਾਂ ਨੂੰ ਜਿਹੜਾ ਜੀ ਉਹ ਤੰਗ ਪੁਲਿਸ ਕਿਉਂ ਕਰ ਰਹੀ ਜੀ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਕਿਸੇ ਨੌਜਵਾਨ ਨੇ ਕਿਸੇ ਨੂੰ ਪੈਸੇ ਦਿੱਤੇ ਸੀਗੇ ਨੌਕਰੀ ਲਈ, ਪਰ ਉਹਨੇ ਨੌਕਰੀ ਦੀ ਜਗ੍ਹਾ ਗੋਲੀ ਦਿੱਤੀ ਤੇ ਪਰ ਨੌਜਵਾਨ ਬੇਹੋਸ਼ ਹੋ ਗਿਆ। ਹੁਣ ਕਈ ਮਹੀਨਿਆਂ ਬਾਅਦ ਉਸ ਨੂੰ ਸੁਰਤ ਆਈ ਤੇ ਪਤਾ ਲੱਗਾ ਕਹਾਣੀ ਦਾ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਤਾਂ ਹੈਗਾ ਜੀ ਪੁਰਾਣਾ 16 ਦਾ। 10 ਮਈ 16 ਨੂੰ ਜਿਹੜਾ ਸੀਗਾ ਜੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਉਣ ਦੇ ਵਾਸਤੇ 6.5 ਲੱਖ ਰੁਪਈਆ ਇਹ ਤੋਂ ਹੜੱਪਿਆ ਗਿਆ ਔਰ ਜਿਹੜੀ ਭਰਤੀ ਹੋਈ ਨਹੀਂ ਤੇ ਨੌਜਵਾਨ ਨੂੰ ਗੋਲੀ ਜਿਹੜੀ ਦੀ ਉਹ ਮਾਰ ਦਿੱਤੀ ਗਈ। ਸਿਰ ਦੇ ਵਿੱਚ ਗੋਲੀ ਲੱਗਣ ਕਰਕੇ ਬੇਹੋਸ਼ ਹੋ ਗਿਆ ਜੀ। 8 ਮਹੀਨੇ PGI 'ਚ ਦਾਖਲ ਰਿਹਾ। ਹੁਣ ਉਹਨੂੰ ਹੋਸ਼ ਆਈ ਹੈ ਜੀ ਔਰ ਉਹਨੇ ਆਪਣੀ ਮਾਂ ਨੂੰ ਸਾਰੀ ਗੱਲ ਜਿਹੜੀ ਆ ਉਹ ਦੱਸੀ ਆ। ਨਿਹਾਲ ਸਿੰਘ ਵਾਲਾ ਦੀ ਇਹ ਵਸਨੀਕ ਔਰਤ ਜਿਹੜੀ ਹੈ ਜੀ ਉਹਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ ਆ ਕਿ 10 ਮਈ 16 ਨੂੰ ਉਹਦੇ ਗੁਆਂਢੀ ਸੰਗੜ ਸਿੰਘ ਦੇ ਘਰ ਸੰਗਰੂਰ ਤੋਂ ਅਮਨਦੀਪ ਸਿੰਘ ਤੇ ਬੇਅੰਤ ਸਿੰਘ ਆਇਆ ਹੋਇਆ ਸੀਗਾ। ਉਹਨਾਂ ਨੇ ਕਿਹਾ ਕਿ ਅਮਨਦੀਪ ਸਿੰਘ ਪੁਲਿਸ ਅਧਿਕਾਰੀਆਂ ਤੱਕ ਕਾਫੀ ਉਹਦੀ ਪਹੁੰਚ ਹੈ, ਉਹ ਉਹਦੇ ਪੁੱਤ ਨੂੰ ਪੁਲਿਸ 'ਚ ਭਰਤੀ ਕਰਵਾ ਸਕਦਾ ਹੈ। ਇਹ ਅਮਨਦੀਪ ਨੇ ਉਹਨੂੰ ਇਹ ਦੱਸਿਆ ਕਿ ਸੰਗਰੂਰ ਦੇ ਵਿੱਚ ਅਕੈਡਮੀ ਆ ਜਿੱਥੇ ਪਹਿਲਾਂ ਉਹਨੂੰ ਉਹਦੇ ਪੁੱਤ ਸੁਰਿੰਦਰ ਸਿੰਘ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਉਸ ਤੋਂ ਬਾਅਦ ਖੇਡਾਂ ਦਾ ਸਰਟੀਫਿਕੇਟ ਬਣਾ ਕੇ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਊਗਾ। ਉਹ 3-4 ਹੋਰ ਮੁੰਡੇ ਵੀ ਪੁਲਿਸ ਦੇ ਵਿੱਚ ਭਰਤੀ ਕਰਵਾ ਸਕਦਾ ਜੀ। ਔਰ ਇਸ ਤੋਂ ਬਾਅਦ ਸੰਗੜ ਸਿੰਘ ਉਹਦੇ ਪੁੱਤ ਨੂੰ ਆਪਣੇ ਨਾਲ ਸੰਗਰੂਰ ਲੈ ਗਿਆ। ਸੰਗੜ ਸਿੰਘ ਨੇ ਫੋਨ ਤੇ ਕਿਹਾ ਕਿ 3-4 ਮੁੰਡੇ ਹੋਰ ਲੈ ਆਓ। ਅਮਨਦੀਪ ਵੱਲੋਂ ਪਰ ਲੜਕੇ ਦੀ ਟ੍ਰੇਨਿੰਗ ਜਿਹੜਾ ਜੀ 21,000 ਰੁਪਏ ਦੀ ਮੰਗ ਕੀਤੀ ਗਈ। 3 ਮੁੰਡੇ ਜਿਹੜੇ ਸੀ ਸੁਰਿੰਦਰ ਸਿੰਘ, ਸੁਖਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਦੀ ਟ੍ਰੇਨਿੰਗ 63,000 ਰੁਪਏ ਅਮਨਦੀਪ ਨੂੰ ਦਿੱਤੇ ਤੇ ਸੁਰਿੰਦਰ ਸਿੰਘ ਜਿਹੜਾ ਸੀ ਉਹ ਅਕੈਡਮੀ 'ਚ ਰਹਿਣ ਲੱਗ ਗਿਆ। ਹੁਣ ਜਿਹੜੀ ਸ਼ਿਕਾਇਤ ਹੈ ਉਹਨੇ ਇਹ ਕਿਹਾ ਕਿ ਉਹਦੇ ਰਿਸ਼ਤੇਦਾਰ ਜਗਜੀਤ ਸਿੰਘ ਨੇ ਉਹਨੂੰ ਦੱਸਿਆ ਕਿ ਅਮਨਜੀਤ ਸਿੰਘ 3 ਲੱਖ ਰੁਪਏ ਪ੍ਰਤੀ ਲੜਕੇ ਦੀ ਮੰਗ ਕਰ ਰਿਹਾ ਔਰ ਇਹਦੇ ਤੇ ਅਮਨਦੀਪ ਨੂੰ 6.5 ਲੱਖ ਰੁਪਏ ਜਿਹੜੇ ਉਹ ਦਿੱਤੇ ਗਏ। ਔਰ ਜਦੋਂ ਕੋਈ ਲੜਕਾ ਪੁਲਿਸ ਦੇ ਵਿੱਚ ਭਰਤੀ ਨਾ ਹੋਇਆ ਉਹਨਾਂ ਨੇ ਜਿਹੜੇ ਅਮਨਦੀਪ ਤੋਂ ਪੈਸੇ ਵਾਪਸ ਮੰਗੇ ਤਾਂ ਉਹਨੇ ਪੈਸੇ ਵਾਪਸ ਨਹੀਂ ਕੀਤੇ। ਇਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਸੁਰਿੰਦਰ ਦੇ ਸਿਰ ਤੇ ਸੱਟ ਲੱਗੀ ਹੈ, ਜਿਹਦੇ ਕਰਕੇ ਉਹਨੂੰ PGI ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਉਹਦੀ ਮਾਂ ਜਦੋਂ PGI ਪਹੁੰਚੀ ਤਾਂ ਪੁਲਿਸ ਨੇ ਉਹਦੇ ਬਿਆਨ ਦਰਜ ਕੀਤੇ, ਕੋਈ ਕਾਰਵਾਈ ਜਿਹੜੀ ਨਹੀਂ ਹੋਈ। ਸੁਰਿੰਦਰ ਦਾ 8 ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀਗਾ ਔਰ 1 ਮਹੀਨਾ ਪਹਿਲਾਂ ਉਹਨੇ ਦੱਸਿਆ ਕਿ ਸੰਗੜ ਸਿੰਘ ਨੇ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਸੀ ਕਿਉਂਕਿ ਉਹ ਅਮਨਦੀਪ ਸਿੰਘ ਤੋਂ ਪੈਸੇ ਵਾਪਸ ਮੰਗਦਾ ਸੀਗਾ। ਇਹ ਪਿਛਲੀ ਸਰਕਾਰ ਦੇ ਵਿੱਚ ਹੁੰਦੇ ਜਿਹੜੇ ਉਹ ਕਾਰੇ ਸੀਗੇ। 4 ਜੁਲਾਈ 16 ਨੂੰ ਅਕੈਡਮੀ ਦੇ ਵਿੱਚ ਬੇਅੰਤ ਸਿੰਘ ਨੇ ਉਹਨੂੰ ਫੜ ਲਿਆ ਤੇ ਸੰਗੜ ਸਿੰਘ ਨੇ ਗੋਲੀ ਜਿਹੜੀ ਸੀ ਉਹ ਚਲਾਈ ਔਰ PGI ਦੇ ਵਿੱਚ ਉਹਨੂੰ ਹੋਸ਼ ਆਇਆ ਤਾਂ ਉਹ ਬੋਲ ਨਹੀਂ ਸੀ ਸਕਦਾ। ਹੁਣ ਜਿਹੜਾ ਜੀ ਉਹਨੇ ਸਾਰਾ ਕੁਝ ਦੱਸਿਆ ਔਰ ਮੁੱਖ ਮੰਤਰੀ ਤੋਂ ਇਹਦੀ ਜਿਹੜੀ ਇਹਦੀ ਕਾਰਵਾਈ ਦੀ ਮੰਗ ਇਸ ਅਮਨਦੀਪ ਸਿੰਘ ਦੀ ਮਾਂ ਨੇ ਜਿਹੜੀ ਆ ਉਹ ਕੀਤੀ ਆ ਕਿ ਉਹਨਾਂ ਨਾਲ ਇੱਕ ਤਾਂ ਪੈਸੇ ਦੀ ਠੱਗੀ ਹੋਈ, ਦੂਜਾ ਉਹਦਾ ਪੁੱਤ ਜਿਹੜਾ ਸੀਗਾ ਜੀ ਉਹ ਨੌਕਰੀ ਲੱਭਦਾ ਵਿਚਾਰਾ ਮੌਤ ਦੇ ਮੂੰਹ ਜਾ ਪਿਆ। ਬਿਲਕੁਲ ਜੀ, ਦੂਜੇ ਜਹਾਨ ਤੋਂ ਆਇਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।